व्यूअर्स वेलकम बैक फ्रॉम प्रोग्राम। सो व्यूअर्स आने वाले सैक्शन में आप पहुंच चुके हैं। उस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਗਲੋਬਲ ਮੀਡੀਆ ਵੱਲੋਂ ਸਿੱਖ ਐਕਟਿਵਿਸਟ ਨਾਲ ਗੱਲਬਾਤ ਕਰਨ ਦੀ ਜਿਹੜੀ ਹੋੜ ਹੈ ਉਹ ਲੱਗੀ ਹੋਈ ਹੈ ਔਰ ਸਾਡਾ ਕੀ ਨੈਰੇਟਿਵ ਹੋਣਾ ਚਾਹੀਦਾ ਹੈ ਅਤੇ ਅਮਰੀਕਾ ਕੈਨੇਡਾ ਤੋਂ ਸਾਡੀ ਕੀ ਮੰਗ ਹੋਣੀ ਚਾਹੀਦੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਨਾਲ ਨਾਲ ਜਿਹੜੇ ਲਾਈਵ ਮੈਸੇਜ ਨੇ ਤੁਹਾਡੇ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣੇ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो मीडिया ਜਿਹੜਾ ਹੁੰਦਾ ਉਹ ਹਮੇਸ਼ਾ ਥਰਸਟੀ ਫॉर ਦਾ ਨਿਊਜ਼ ਹੁੰਦਾ ਹੈ ਔਰ ਜਦੋਂ ਵੀ ਕੁਝ ਘਟਨਾ ਵਾਪਰਦੀ ਹੈ ਆਲ ਆਫ ਏ ਸਡਨ ਜਦੋਂ ਇੱਕ ਨਿਊਜ਼ ਆਊਟਲੈਟ 'ਚੋਂ ਖਬਰ ਲੱਗਦੀ ਹੈ ਤੇ ਫਿਰ ਬਾਕੀਆਂ ਦੀ ਵੀ ਦੌੜ ਹੁੰਦੀ ਹੈ। ਤੇ ਇੱਥੇ ਤਾਂ ਜਦੋਂ 18 ਸਤੰਬਰ ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਹ ਇੰਕਸ਼ਾਫ ਕੀਤਾ ਤੇ ਆਲਰੇਡੀ ਟਾਈਮਿੰਗ ਮੈਂ ਜ਼ਿਕਰ ਕੀਤਾ ਸੀ ਕਿ ਉਸ ਤੋਂ ਅਗਲੇ ਦਿਨ UN ਜਨਰਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਇਆ। ਟਰੂਡੋ ਇੱਥੇ ਵੀ ਆਇਆ, ਇੱਥੇ ਵੀ ਪ੍ਰੈਸ ਕਾਨਫਰੰਸ ਹੋਈ ਔਰ ਜਿੰਨੀ ਇਸ ਖਬਰ ਨੂੰ ਪਬਲਿਸਿਟੀ ਮਿਲੀ ਹੈ, ਹਾਲਾਂਕਿ ਜਦੋਂ ਤੱਕ ਇਹ ਸਾਲ ਐਂਡ ਹੋਏਗਾ ਉਸ ਤੋਂ ਬਾਅਦ ਫੈਸਲਾ ਹੁੰਦਾ ਹੈ ਕਿ ਮੋਸਟ ਡਿਸਕਸਡ ਨਿਊਜ਼ ਇਨ ਦਾ ਵਰਲਡ ਕਿਹੜੀ ਸੀ ਇਸ ਸਾਲ ਦੀ, ਤੇ ਇਹ ਉਸ ਕੈਟਾਗਰੀ ਦੇ ਵਿੱਚ ਆਏਗੀ। ਹੁਣ ਜ਼ਾਹਰ ਹੈ ਕਿ ਜਦੋਂ ਚਲੋ ਕੁਛ ਤਾਂ ਨੋਨ ਨੇ, ਲੇਕਿਨ ਈਵਨ ਜਿਸ ਲੈਵਲ ਦੇ ਉੱਤੇ ਅੱਜ ਅਸੀਂ ਹਫ਼ਤੇ ਬਾਅਦ ਗੱਲ ਕਰ ਰਹੇ ਹਾਂ, ਅੱਜ ਵੀ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, LA ਟਾਈਮਸ, ਬਲੂਮਬਰਗ, ਉਹ ਸਾਰੇ ਜਿਹੜੇ ਨੇ ਉਹਨਾਂ ਦੀ ਅਲ ਜਜ਼ੀਰਾ, ਇਹਨਾਂ ਸਾਰੇ ਗਾਰਡੀਅਨ, ਰੈਗੂਲਰ ਸਟੋਰੀਜ਼ ਐਵਰੀ ਡੇ, ਹਰ ਆਸਪੈਕਟ ਉਸ ਦੇ ਉੱਤੇ ਹੋ ਰਿਹਾ। ਔਰ ਹੁਣ ਬਾਕੀ ਜਿਹੜੇ ਲੋਕਲ ਜਾਂ ਉਹਨਾਂ ਦੇ ਅੱਗੋਂ ਜਿਹੜੇ ਨੇ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ। ਹੁਣ ਉਹਨਾਂ ਦੀ ਇੱਕ ਦੌੜ ਵੀ ਲੱਗੀ ਹੋਈ ਹੈ, ਉਹ ਜਦੋਂ ਸਿੱਖਾਂ ਨੂੰ ਜਾਣਨਾ ਚਾਹੁੰਦੇ ਨੇ। ਹੁਣ ਜਿਹੜੇ ਪ੍ਰੋ ਇੰਡੀਆ ਸਿੱਖ ਸੀ ਉਹ ਦੌੜ ਗਏ ਹੋਏ ਨੇ। ਅੱਗੇ ਤਾਂ ਹੁੰਦਾ ਸੀ ਨਾ ਵੀ ਤੁਸੀਂ ਉਹ ਵਾਸ਼ਿੰਗਟਨ ਇੱਕ ਬੈਠਾ ਹੋਇਆ ਇਨਵਾਇਰਨਮੈਂਟ ਦੇ ਨਾਂ ਥੱਲੇ ਗੱਲਾਂ ਕਰਨ ਵਾਲਾ, ਕੋਈ ਇੱਕ ਕੈਲੀਫੋਰਨੀਆ, ਉਹਨਾਂ ਨੂੰ ਕਰੋ ਨਹੀਂ ਜੀ ਇੰਡੀਆ ਗੁੱਡ ਜੀ, ਪੀਸ ਫਲਾਣਾ, ਅਸੀਂ ਬਹੁਤ ਅਮਨ ਦੇ ਰਾਖੇ, ਅਸੀਂ ਫਲਾਣੇ ਢਮਕੇ। ਹੁਣ ਉਹ ਮੀਡੀਆ ਤਾਂ ਉਹਨਾਂ ਨੂੰ ਲੱਭਦਾ ਕਿ ਭਾਈ ਜਿਹੜੇ ਸੱਚਮੁੱਚ ਐਕਟਿਵਿਸਟ ਨੇ, ਜਿਨ੍ਹਾਂ ਦੇ ਨਾਲ ਜਿਹੜਾ ਉਹ ਜਿਨ੍ਹਾਂ ਦੇ ਮਰਡਰ ਦੀ ਉਹਨਾਂ ਨੇ ਸਪਰੀ ਸ਼ੁਰੂ ਕੀਤੀ ਵੀ ਇੱਕ ਤੋਂ ਬਾਅਦ ਇੱਕ। ਹੁਣ ਇਸ ਸਾਰੇ ਦੇ ਵਿੱਚ ਹਾਲਾਂਕਿ ਹੁਣ ਤੱਕ ਜਿੰਨੀਆਂ ਸਟੋਰੀਜ਼ ਦੇ ਵਿੱਚ ਸਾਡੇ ਸਿੱਖ ਐਕਟਿਵਿਸਟ ਆਏ ਨੇ, ਕਿਉਂਕਿ ਪ੍ਰੋਮੀਨੈਂਟ ਨਾਲ ਗੱਲ ਹੋਈ, ਉਹਨਾਂ ਨੂੰ ਆਪਣੇ ਨੈਰੇਟਿਵ ਦੀ ਸਮਝ ਹੈ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਵੀ ਹੁਣ ਇੰਡੀਆ ਲੈਵਲ 'ਤੇ ਤੁਸੀਂ ਦੇਖੋ ਉੱਥੇ ਬਿਠਾਏ ਹੁੰਦੇ ਨੇ, ਮਨਜਿੰਦਰ ਸਰਸਾ ਬਿਠਾਇਆ ਹੋਇਆ ਹੈ, ਕੋਈ ਹੋਰ ਬਿਠਾਇਆ। ਇੱਕ ਚੈਨਲ 'ਤੇ ਸਿਮਰਨਜੀਤ ਸਿੰਘ ਮਾਨ ਨੂੰ ਲੈ ਆਂਦਾ, ਉਹਨਾਂ ਨੂੰ ਪਤਾ ਨਹੀਂ ਸੀ ਉਹ ਮਨਜਿੰਦਰ ਬਿੱਟਾ ਸਾਈਕਲ ਚੋਰ ਉਹ ਲੱਗਾ ਤੇ ਉਹ ਉਹਨਾਂ ਨੇ ਆਪਣਾ ਲਾਇਆ ਕੰਨ ਤੋਂ ਦੂਜਾ ਤੇ ਉਹਨੂੰ ਕਹਿੰਦੇ ਸਾਈਕਲ ਚੋਰ, ਹਿਸਟਰੀ ਸ਼ੀਟਰ, ਇਹਨੂੰ ਤੂੰ ਦੱਸਿਆ ਨਹੀਂ ਇੱਥੇ ਕਰਕੇ। ਉਹ ਇੱਦਾਂ ਹੀ ਹੁਣ ਪੰਜਾਬੀ 'ਚ ਵੀ ਗਾਲ ਕੱਢੀ ਫਿਰ ਲਾ ਕੇ ਜਿਹੜੀ ਉਹ ਸਾਰੇ ਮੀਡੀਆ 'ਤੇ ਸੁਣਾ ਰਹੇ ਨੇ। ਸੋ ਮਤਲਬ ਇਹ ਹੈ ਵੀ ਉੱਥੇ ਤਾਂ ਉਹਨਾਂ ਨੂੰ ਉੱਦਾਂ ਦੇ ਰੈਂਟਾ ਸਿੱਖ ਮਿਲੇ ਹੋਏ ਨੇ ਜਿਹੜੇ ਜਿਨ੍ਹਾਂ ਨਾਲ ਨਾ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ, ਅਸੀਂ ਫਲਾਣਾ ਟਰੂਡੋ ਕੀ ਗੇਮ ਫਲਾਣਾ। ਪੰਜਾਬ ਵਾਲੇ ਘਬਰਾ ਗਏ। ਹੁਣ ਭਗਵੰਤ ਮਾਨ 4-5 ਦਿਨ ਤਾਂ ਬੋਲਿਆ ਨਹੀਂ ਸੀ, ਹੁਣ ਵੀ ਉਹ ਬਿਲਕੁਲ ਕੌਸ਼ੀਅਸ। ਕਾਂਗਰਸ ਦਾ ਰਵਨੀਤ ਬਿੱਟੂ ਵਰਗੇ ਦੂਜੇ ਤੀਜੇ ਬੁੱਚੜ ਬੇਅੰਤੇ ਦੀ ਔਲਾਦ, ਉਹ ਤਾਂ ਆਪਣਾ ਲੱਗੇ ਹੋਏ ਨੇ, ਮੂੰਹ ਨੂੰ ਕੁੱਤਾ ਬੰਨਿਆ ਹੋਇਆ। ਸਭ ਤੋਂ ਪਹਿਲਾਂ ਕੁੱਤਾ ਉਹ ਜਿਹੜਾ ਪਟਿਆਲੇ ਵਾਲਾ ਉਹਨੂੰ ਬਾਹੂ ਕਰਾਈ ਅਮਰਿੰਦਰ ਨੂੰ। ਸੋ ਇੱਕ ਕਲਾਸ ਤਾਂ ਉੱਥੇ ਉਹ ਹੈ, ਉਹਨਾਂ ਦਾ ਤਾਂ ਨਹੀਂ। ਲੇਕਿਨ ਇੰਟਰਨੈਸ਼ਨਲੀ ਦੌੜ ਗਏ ਸਾਰੇ ਜਿਹੜੇ ਇਸ ਕਿਸਮ ਦੇ ਐਮਬੈਸੀਆਂ 'ਚ ਹਾਜ਼ਰੀ ਲਵਾਉਣ ਵਾਲੇ ਸੀ, ਕੋਈ ਹਨੇਰੇ ਕੋਈ ਸਵੇਰੇ। ਮਰਡਰ ਅਮਰੀਕਾ, ਔਰ ਜਿਨ੍ਹਾਂ ਦੇ ਨਿਆਣੇ ਇੱਥੇ ਕੈਨੇਡਾ ਜਾਂ ਦੂਜੇ ਨੇ ਪੰਜਾਬ ਵਾਲੇ, ਉਹ ਵੀ ਦੌੜ ਗਏ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਹੁਣ ਸਿੱਖਾਂ ਨੇ ਅੱਖ ਵੀ ਰੱਖੀ ਹੋਈ ਹੈ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿਹੜੀ ਦੋ ਗੱਲਾਂ ਸਾਨੂੰ ਬਹੁਤ ਧਿਆਨ ਰੱਖਣ ਵਾਲੀਆਂ ਨੇ। ਸਾਡੇ ਇੱਕ ਵੀਰ ਨੇ ਮੈਸੇਜ ਵੀ ਲਿਖਿਆ, ਇੱਕ ਜਿਹੜੀ ਸਾਡੀ ਲੀਡਰਸ਼ਿਪ, ਹਾਲਾਂਕਿ ਇੱਕ ਮੈਂ ਪੁਆਇੰਟ ਆਊਟ ਪਹਿਲਾਂ ਕੀਤਾ ਸੀ ਕਿ ਇਹ ਉਹ ਟਾਈਮ ਹੈ ਜਦੋਂ ਕਿ ਸਾਨੂੰ ਗਲੋਬਲ ਲੈਵਲ ਦੇ ਉੱਤੇ ਇੱਕ ਰਾਊਂਡ ਟੇਬਲ ਦੇ ਤੌਰ 'ਤੇ ਸਾਡੀਆਂ ਜਥੇਬੰਦੀਆਂ ਇੱਕ ਨੈਟਵਰਕ 'ਚ ਹੋਣੀਆਂ ਚਾਹੀਦੀਆਂ ਨੇ। ਨੈਕਸਟ ਸਟ੍ਰੈਟਜੀ ਉਸ ਦੇ ਲਈ ਕੀ ਕਰਨ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਹਾਈਪ ਹੈ ਬਹੁਤੀ ਦੇਰ ਰਹਿੰਦੀ ਨਹੀਂ ਹੁੰਦੀ। ਜਦੋਂ ਫਿਰ ਹੋਰ ਖਬਰ ਆਏਗੀ ਇਹ ਬੈਕ 'ਤੇ ਚਲੀ ਜਾਏਗੀ, ਉਹਨਾਂ ਦੀ ਇਨਵੈਸਟੀਗੇਸ਼ਨ ਹੋਏਗੀ ਕੈਨੇਡਾ ਦੀ, ਉਹਨਾਂ ਨੇ ਕੀ ਕਹਿਣਾ ਹੈ, ਡਿਪਲੋਮੈਟਿਕ ਕਾਮ ਡਾਊਨ, ਟ੍ਰੇਡ ਵਾਪਸ ਰੀਸਟੋਰ ਹੋ ਗਈ, ਅਮਰੀਕਾ ਨੇ ਇੰਨੀ ਇਨਵੈਸਟਮੈਂਟ ਇੰਡੀਆ ਦੇ ਕੀਤੀ ਹੈ ਚਾਈਨਾ ਦੇ ਅਗੇਂਸਟ। ਇਹ ਨਹੀਂ ਹੈ ਵੀ ਇਸ ਮੁੱਦੇ 'ਤੇ ਅਮਰੀਕਾ ਨੇ ਇੰਡੀਆ ਨਾਲੋਂ ਸੰਬੰਧ ਤੋੜ ਲੈਣੇ ਨੇ ਜਾਂ ਅਦਰਵਾਈਜ਼ ਹੋਣਾ। ਸੋ ਸਾਨੂੰ ਇਸ ਗੱਲ ਨੂੰ ਜਿਹੜਾ ਲੌਂਗ ਟਰਮ ਅਸੀਂ ਕਿਵੇਂ ਕੰਟੀਨਿਊ ਰੱਖਣਾ, ਬਿਲਕੁਲ ਅਸੀਂ ਕਹਿਣਾ ਕੀ ਹੈ, ਪਹਿਲਾਂ ਤਾਂ ਆਪਣੀ ਸਾਡੀ ਇੱਕ ਕੰਸੈਂਸਸ ਵਾਲਾ ਪਾਰਟ ਹੋਣਾ ਚਾਹੀਦਾ ਜਿਹਦੇ ਥੱਲੇ ਅਸੀਂ ਐਕਟ ਕਰੀਏ। ਔਰ ਇੱਥੇ ਵੀ ਜਦੋਂ ਕਿਸੇ ਮੀਡੀਆ ਦੇ ਨਾਲ ਉਸ ਲੈਵਲ ਦੀ ਗੱਲ ਹੁੰਦੀ ਹੈ ਤੇ ਮੈਂ ਵੈਸੇ ਹੁਣ ਮੈਂ ਘੜੀ ਵੱਲ ਦੇਖ ਰਿਹਾ, ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿ ਬਈ ਅਸੀਂ ਜਿਹੜਾ ਉਹਦੇ 'ਚ 2-3 ਨੁਕਤੇ ਜਿਹੜੇ ਇਸ ਐਂਗਲ ਤੋਂ ਦੇਖ ਸਕਦੇ ਹਾਂ ਕਿ ਵੀ ਇਹ ਜਿਹੜੀਆਂ ਨੇ ਰਸ਼ੀਅਨ ਆਪਰੇਟਿਵਸ ਜੋ ਕਰਦੇ ਰਹੇ ਨੇ
ਜਾਂ ਮੋਸਾਦ ਵਾਲੇ ਜੋ ਕਰਦੇ ਰਹੇ ਨੇ, ਇਸ ਦੇ ਮੱਦੇਨਜ਼ਰ ਸਾਡੀ ਇਹ ਮੰਗ ਕਿ ਵੀ ਇਹਨਾਂ ਦੇ ਸਾਰੇ, ਹੁਣ ਤੱਕ ਇਕੱਲਾ ਪਵਨ ਕੁਮਾਰ ਉੱਥੋਂ ਇਹਨਾਂ ਦੇ ਡੈਸਕ ਦਾ ਜਿਹੜਾ ਹੈ ਰਾਜ ਆ ਉਹਨੂੰ ਐਕਸਪੈਲ ਕੀਤਾ। ਡੀਸੀ ਵਾਲੇ ਦੇ ਅਜੇ ਕ੍ਰੈਡੈਂਸ਼ੀਅਲਸ ਨਹੀਂ ਮੰਨੇ ਹੋਏ, ਪਰ ਇਹ ਸਾਰੇ ਹੀ ਇਹਨਾਂ ਦੇ ਜਿਹੜੇ ਡੈਸਕ ਨੇ ਅਮਰੀਕਾ, ਕੈਨੇਡਾ ਔਰ ਵੈਸਟਰਨ 5 ਆਈਜ਼ ਕੰਟਰੀਜ਼ ਦੇ ਵਿੱਚ, ਉਹ ਸ਼ਟ ਡਾਊਨ ਕਰੋ ਐਂਡ ਥਰੋ ਦੈਮ ਆਊਟ। ਔਰ ਜਿਹੜੇ ਇਹ ਨਿੱਜਰ ਦੇ ਮਰਡਰ ਦੇ ਵੇਲੇ ਸਾਰੇ ਹੀ ਜਿਹੜੇ ਇਹਨਾਂ ਦੇ ਸੀ, ਉਹਨਾਂ ਦੇ ਮੰਗ ਹੋਏ ਕਿ ਵੀ ਉਹਨਾਂ ਦੀ ਇਮਿਊਨਿਟੀ ਖਤਮ ਕੀਤੀ ਜਾਏ ਡਿਪਲੋਮੈਟਿਕ, ਦੇ ਸ਼ੁੱਡ ਬੀ ਬ੍ਰਾਟ ਇਨ ਟੂ ਕੈਨੇਡਾ ਐਂਡ ਦੇ ਸ਼ੁੱਡ ਫੇਸ ਦਾ ਟਰਾਇਲ। ਇਹ ਸਾਡੀ ਇੱਕ ਪਾਰਟ ਹੋਣਾ ਚਾਹੀਦਾ। ਔਰ ਇਹ ਜਿਹੜੀਆਂ ਨੇ ਬਾਰ-ਬਾਰ ਜਿਹੜੀਆਂ ਅਮਰੀਕਾ, ਕੈਨੇਡਾ ਜਾਂ ਦੂਜਿਆਂ ਨੇ ਐਕਸਟ੍ਰੈਡੀਸ਼ਨ ਟ੍ਰੀਟੀਆਂ ਸਾਈਨ ਕੀਤੀਆਂ ਹੋਈਆਂ ਨੇ ਇੰਡੀਆ ਦੇ ਨਾਲ, ਜਿਹਨੂੰ ਮਰਜ਼ੀ ਐਕਸਟ੍ਰਾਡਾਈਟ ਕਰ ਲਓ। ਹੁਣ ਸਾਹਮਣੇ ਆ ਗਿਆ ਕਿ ਰੋਗ ਸਟੇਟ ਹੈ, ਕਿਲਿੰਗ ਕਰ ਰਹੇ ਨੇ, ਔਰ ਉਹ ਜਿਹੜੀਆਂ ਐਕਸਟ੍ਰੈਡੀਸ਼ਨ ਟ੍ਰੀਟੀਜ਼ ਨੇ ਉਹਨਾਂ ਦੇ ਉੱਤੇ ਵੀ ਉਹ ਜਿਹੜਾ ਇਹਨਾਂ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ। ਔਰ ਇਹ ਜਿਹੜਾ ਇੱਕ ਪਾਰਟ ਸਾਹਮਣੇ ਹੈ ਕਿ ਭਾਈ ਇਹ ਜਿਵੇਂ ਪਵਨ ਕੁਮਾਰ ਰਾਏ ਔਰ ਦੂਸਰੇ ਨੇ, ਉਹਨਾਂ ਦੇ ਅਗੇਂਸਟ ਜਿਹੜਾ ਉਹ ਕਾਰਵਾਈ ਤਾਂ ਹੋਏਗੀ ਕਿ ਜਦੋਂ ਉਸ ਕਨਕਲੂਜਨ ਤੱਕ ਗੱਲ ਪਹੁੰਚਦੀ ਹੈ। ਪਰ ਜਿਵੇਂ ਅਸੀਂ ਪਿਛਲੇ 'ਚ ਵੀ ਪਾਰਟ 'ਚ ਵੀ ਕਿਹਾ ਕਿ ਬਿਗ ਹੁਣ ਕੈਨੇਡੀਅਨ ਸਿਟੀਜ਼ਨ ਮਾਰਿਆ, ਬੱਚਿਆਂ ਦਾ ਪਿਓ, ਬਿਗ ਕੰਪਨਸੇਸ਼ਨ ਜਿਹੜਾ ਹੈ ਉਸ ਦੇ ਲਈ ਕੈਨੇਡਾ ਲੈਵਲ ਦੇ ਉੱਤੇ। ਔਰ ਜੇ ਇੰਡੀਆ ਕੋਆਪਰੇਟ ਨਹੀਂ ਕਰਦਾ, ਫਿਰ ਕੈਨੇਡਾ ਗਵਰਨਮੈਂਟ, ਅਮਰੀਕਾ ਗਵਰਨਮੈਂਟ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ ਜਿਹੜਾ ਇਨਸਟਰੂਮੈਂਟ ਇਸ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਬਾਡੀ ICJ ਦੇ ਸਾਹਮਣੇ ਇਹਨੂੰ ਖੜਿਆ ਜਾਏ। ਇਹ ਜਿਹੜਾ ਸਾਡੀ ਇਮੀਡੀਏਟ ਜਿਹੜੀ ਮੀਡੀਆ ਦੇ ਲੈਵਲ ਤੋਂ ਮੰਗ ਹੈ। ਹਾਲਾਂਕਿ ਪੋਲੀਟੀਕਲ ਤਾਂ ਸਾਡੀ ਲੌਬੀ ਅਲਟੀਮੇਟਲੀ ਲਾਅ ਮੇਕਰਸ ਨਾਲ ਇਹੀ ਹੋਏਗੀ ਕਿ ਭਾਈ ਅਸੀਂ ਹੀ ਆਨਸਰ ਹਾਂ ਉਸ ਖਿੱਤੇ ਦੇ ਵਿੱਚ, ਤੁਹਾਡੀਆਂ ਪ੍ਰੋਬਲਮਸ ਦਾ ਵੀ ਔਰ ਹਿਊਮਨ ਕਾਈਂਡ ਦੀਆਂ ਪ੍ਰੋਬਲਮਸ ਦਾ ਵੀ। ਔਰ ਇੰਡੀਆ, ਪਾਕਿਸਤਾਨ, ਚਾਈਨਾ ਜਿਹੜੀਆਂ 3 ਨਿਊਕਲੀਅਰ ਪਾਵਰਸ ਨੇ ਜਿਹੜੇ ਇੱਕ ਦੂਜੇ ਨਾਲ ਜੰਗ ਲੜ ਚੁੱਕੇ ਨੇ, ਉਹਨਾਂ ਦੇ ਵਿਚਾਲੇ ਬਫਰ ਸਟੇਟ ਆਫ ਖਾਲਿਸਤਾਨ ਦੀ ਕ੍ਰੀਏਸ਼ਨ ਜਿਹੜੀ ਹੈ ਉਹੀ ਅਲਟੀਮੇਟ ਆਨਸਰ ਹੈ ਟੂ ਦਾ ਸਟੇਬਿਲਿਟੀ, ਟੂ ਦਾ ਪ੍ਰੋਸਪੈਰਿਟੀ, ਟੂ ਦਾ ਪੀਸ ਇਨ ਦਾ ਰੀਜਨ। ਸੋ ਇਹ ਸਾਡੀ ਲਾਈਨ ਹੋਣੀ ਚਾਹੀਦੀ ਜੀ। ਡਾਕਟਰ ਸਾਹਿਬ ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲਵਾਂਗੇ। ਸੋ ਬਹੁਤ ਸਾਰੇ ਮੈਸੇਜ ਨੇ, ਆਪਾਂ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਨਾਲ ਹੀ ਤੁਹਾਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਜਿਹੜੇ ਸਾਡੇ ਵਿਊਅਰਸ ਨੇ ਸਾਨੂੰ ਲਿਖਿਆ। ਸੋ ਆਪਾਂ ਕੁਝ ਹੀ ਮੈਸੇਜ ਲਵਾਂਗੇ। ਸੋ ਪੰਜਾਬੀ 1984 ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਹੁਣ ਇਹ ਪੰਜਾਬ 'ਚ ਸਿੱਖਾਂ ਨੂੰ ਡਰਾਉਣ ਦਾ ਜਿਹੜਾ ਹੈ ਉਹ ਕੰਮ ਕਰ ਰਹੇ ਨੇ। ਔਰ ਸਾਡੇ ਜਿਹੜੇ ਪਾਕਿਸਤਾਨੀ ਮੇਰੇ ਖਿਆਲ ਮੁਸਲਿਮ ਜਿਹੜੇ ਭਰਾ ਵੀ ਨੇ ਉਹ ਵੀ ਜੁੜ ਗਏ ਰਹੇ ਨੇ। ਸੋ ਉਹਨਾਂ ਨੂੰ ਆਪਾਂ ਮੋਸਟ ਵੈਲਕਮ ਕਹਿੰਦੇ ਹਾਂ। ਔਰ ਮਹਿਬੂਬ ਲਾਮਾ ਰਾਣਾ ਜੀ ਸਾਨੂੰ ਜਿਹੜਾ ਲਵ ਹੈ, ਰਿਸਪੈਕਟ, ਜਿਹੜੇ ਕਾਫੀ ਸਾਰੇ ਉਹਨਾਂ ਨੇ ਹਾਰਟ ਵੀ ਭੇਜੇ ਨੇ, ਫਲਾਵਰਸ ਵੀ ਭੇਜੇ ਨੇ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ। ਸੋ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਕਹਿੰਦੇ ਨੇ ਵਾਹਿਗੁਰੂ ਜੀ, ਡਾਕਟਰ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਰਾਜ ਖਾਲਸਾ ਜੀ ਨੂੰ ਬਖਸ਼ਿਆ ਸੀ, ਹੁਣ ਬਹੁਤ ਹੀ ਜਲਦ ਰਾਜ ਖਾਲਸਾ ਕਰੇਗਾ ਜੀ। ਵਾਹਿਗੁਰੂ ਰਹਿਮਤ ਕਰੇ। ਹਾਂਜੀ। ਸੋ 1984 ਕਹਿੰਦੇ ਨੇ ਕਿ ਹਾਂਜੀ ਇਹਨਾਂ ਦਾ ਮੈਸੇਜ ਉੱਪਰ ਹੈ ਇਹਨਾਂ ਦਾ। ਓਕੇ, ਮੈਂ ਪਹਿਲਾਂ ਪੜ੍ਹ ਤਜਿੰਦਰ ਸਿੰਘ ਜੀ ਕਹਿੰਦੇ ਨੇ ਸਟੈਂਡ ਅਪ ਫॉर ਦਾ ਟਰੂਥ ਆਫ ਦਾ ਪ੍ਰੈਜ਼ੀਡੈਂਟਸ ਸਿਚੁਏਸ਼ਨ, ਟਾਈਮ ਇਜ਼ ਲੁਕਿੰਗ ਫॉर ਅ ਬਿਗ ਚੇਂਜ ਫॉर ਸਿੱਖ ਨੇਸ਼ਨ। ਐਂਡ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਹੈ ਮੋਸ਼ਨ ਦਾ। ये कहते हैं निज्जर जी अपनी शहादत देकर खालिस्तान को जिंदा कर गए हैं। कोई शक नहीं है, उन्हों दा डुलिया खून हाँ जी वो रंग लिया है जी। पंजाब 1994 हाँ जी कहते हैं कि मोदी दी गर्लफ्रेंड कह रही है कि पंजाब दे लोग खालिस्तान दा साथ ना देने ते आपां आई थिंक फ्राइडे गल कीती सी। और इसी तरह बेदी हाँ जी साढ़े को मैसेज सुखजिंदर सिंह जी कहते हैं जदों डुलदा खून शहीदां दा तकदीर बलदी कौमां दी। सो इसी तरह मैसेज साढ़े को लगा पूरा कपलेट है रंबियां नाल खोपर उतरन जा तस्वीर बदलदी कौमां जी। ब्लैकिया गेमिंग कहते हैं कि फतेह बुला के कहते हैं डॉक्टर साहब जी इन्हां कोल जो पावर जे पावर हुंदी ਤਾਂ ਇਹ ਗੱਲ ਨੂੰ ਪੈਂਦੇ ਹਨ, ਜੇ ਜੁੱਤੀ ਕਾਇਮ ਹੈ ਤਾਂ ਇਹ ਪੈਰਾਂ ਨੂੰ ਪੈਂਦੇ, ਜਿੱਦਾਂ ਤੁਸੀਂ ਆਲਵੇਜ਼ ਤੁਸੀਂ ਫਰੇਜ਼ ਯੂਜ਼ ਕਰਦੇ ਹੋ। ਅੰਗਰੇਜ਼ੀ ਦਾ ਉਹ ਬੜਾ ਕਿ ਇਧਰ ਐਟ ਯੋਰ ਥ੍ਰੋਟ ਔਰ ਐਟ ਯੋਰ ਫੀਟ, ਜਾਂ ਤੁਹਾਡੇ ਗਲ ਨੂੰ ਜਾਂ ਪੈਰੀ। ਹਾਂਜੀ। ਅਬਦੁਲ ਗਫਾਰ ਜੀ ਉਹਨਾਂ ਦੇ ਮੈਸੇਜ 2-3 ਆਏ, ਕਹਿੰਦੇ ਨੇ ਬਨ ਕੇ ਰਹੇਗਾ ਖਾਲਸਾਨ, ਬਟ ਕੇ ਰਹੇਗਾ ਹਿੰਦੁਸਤਾਨ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਰਾਜਵਿੰਦਰਾ ਬੇਦੀ ਜੀ, ਕਹਿੰਦੇ ਥੈਂਕ ਯੂ
very much for the justification, and India must be defamed and punished in the world. So ਨਹੀਂ ਇਹ ਅਲਟੀਮੇਟਲੀ ਜਾਣਗੇ ਜੀ ਜੋ ਇਹ ਡਿਜ਼ਰਵ ਕਰਦੇ ਨੇ। ਬਿਲਕੁਲ। ਔਰ ਇਸੇ ਤਰ੍ਹਾਂ ਮੈਸੇਜ ਕਿਰਪਾਲ ਸਿੰਘ ਸਮਰਾ ਜੀ ਦਾ ਕਹਿੰਦੇ ਸਭ ਸਿੱਖ ਕੌਮ ਨੂੰ ਅਰਦਾਸ ਕਰਦਾ ਕਿ ਤੁਸੀਂ TV 84 ਵੇਖਣ ਲਈ ਆਪਣੇ ਹਰ ਇੱਕ ਜਾਣਕਾਰ ਨੂੰ ਸਾਰੇ ਲਿੰਕਸ ਸ਼ੇਅਰਸ ਤੇ ਜਿਹੜੇ ਕਹਿੰਦੇ ਲਾਈਕ ਕਰਿਆ ਕਰੋ ਤਾਂ ਜੋ ਹਰ ਇੱਕ ਸੱਚ ਜਾਣ ਸਕੇ। ਔਰ ਬਾਕੀ ਗੁਰੂ ਸਾਹਿਬ ਦਾ ਕਿਹਾ ਪੂਰਾ ਹੋਣਾ ਅਟਲ ਹੈ, ਖਾਲਸਾ ਰਾਜ ਕਰੇਗਾ। ਹਾਂ ਨਹੀਂ ਬਿਲਕੁਲ ਤੁਸੀਂ ਠੀਕ ਫਰਮਾਇਆ, ਲਾਈਕ ਕਰੋ ਸ਼ੇਅਰ ਕਰੋ। ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਜਾਂ ਫਤਿਹ ਬੁਲਾਉਂਦੇ ਹੋ ਚੰਗਾ ਲੱਗਦਾ, ਪਰ ਬਿਹਤਰ ਹੋਏ ਤੁਸੀਂ ਕੋਈ ਸਵਾਲ ਕਰੋ ਜਾਂ ਤੁਹਾਡੇ ਕੋਲ ਕੋਈ ਕਮੈਂਟ ਹੈ ਜਾਂ ਕੋਈ ਜਾਣਕਾਰੀ ਸਾਂਝੀ ਕਰੋ। ਉਹ ਜੇ ਇਮੀਡੀਏਟ ਅਸੀਂ ਸ਼ੋਅ 'ਚ ਨਾ ਵੀ ਲੈ ਸਕੀਏ ਤੇ ਅਸੀਂ ਲੇਟਰ ਔਨ ਨੈਕਸਟ ਡੇ ਉਹਨੂੰ ਡਿਸਕਸ ਕਰ ਸਕਦੇ। ਮੀਰੀ ਪੀਰੀਅਰ ਆਉਂਦੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਹੈ, ਹੁਣ ਸਾਰੀ ਦੁਨੀਆ ਵੇਖ ਰਹੀ ਹੈ। ਸੋ ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਵਿਸ਼ਿੰਗ ਯੂ ਸੇਫਟੀ ਐਂਡ ਕੌਸ਼ਨ with faith that God will protect you। ਬਹੁਤ ਸ਼ੁਕਰੀਆ ਰਾਣਾ ਆਬਿਦ ਜੀ। ਅਸੀਂ ਇਹ ਸਮਝਦੇ ਹਾਂ ਕਿ ਵੀ ਨਿਰੰਕਾਰ ਹੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਦੀ ਹਿੰਮਤ ਵੀ ਦਿੰਦੇ ਨੇ ਤੇ ਆਣਾ ਜਾਣਾ ਉਸ ਦੇ ਹੱਥ ਵਿੱਚ ਹੈ। ਇਹ ਦੁਨਿਆਵੀ ਇਸ ਕਿਸਮ ਦੇ ਜ਼ੁਲਮ ਕਰਨ ਵਾਲੇ ਜੇ ਸਮਝਣ ਕਿ ਵੀ ਉਹ ਜ਼ੁਲਮ ਨਾਲ ਕਿਸੇ ਆਵਾਜ਼ ਨੂੰ ਚੁੱਪ ਕਰਵਾ ਸਕਦੇ ਨੇ ਤੇ ਇਹੋ ਜਿਹੇ ਕਈ ਜ਼ਾਬਰ ਪਹਿਲਾਂ ਵੀ ਆਏ ਔਰ ਅੱਗੋਂ ਵੀ ਹੋਣਗੇ ਜੀ। ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਕਲੀਅਰ ਕਲਾਉਡਸ ਐਂਡ ਦਾ ਹੋਰਾਈਜ਼ਨ ਲਾਈਨ ਸਨ ਰਾਈਜ਼ਿੰਗ is visible। ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ, TV 84 ਜ਼ਿੰਦਾਬਾਦ। ਉਹਨਾਂ ਨੇ ਕਿਹਾ ਵਾਹਿਗੁਰੂ ਸਾਹਿਬ ਬਲੈਸਿੰਗ ਆਲ। ਐਂਡ ਇਸੇ ਤਰ੍ਹਾਂ ਮੈਸੇਜ ਆ ਗਿਆ ਨਿੱਜਰ ਨਾਜ਼ੀਰ ਖਾਨ ਜੀ ਦਾ, ਕਹਿੰਦੇ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੀਰੀ ਪੀਰੀ ਕਹਿੰਦੇ ਨੇ ਕਿ 56 ਇੰਚ ਦੀ ਛਾਤੀ 56 mm ਦੀ ਰਹਿ ਗਈ ਹੈ ਹੁਣ ਭਾਰਤ ਮਾਤਾ ਦੇ ਸਪੂਤ ਤੇ। ਇੰਚ ਤੋਂ ਮਿਲੀਮੀਟਰ ਤੱਕ ਆ ਗਏ ਨੇ। ਇੱਕ ਨੇ ਸ਼ੋਅ 'ਚ ਕਿਹਾ ਸੀ, ਕਹਿੰਦੇ ਵੀ ਇਹ 56 ਇੰਚ ਵਾਲਾ ਤਾਂ ਹੁਣ ਖਜੂਰ ਜਿੰਨੀ ਛਾਤੀ ਹੋ ਗਈ। ਮੈਂ ਹੁਣ ਤੁਹਾਡੇ ਤੋਂ ਲੈਣਾ ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ। ਹਾਂਜੀ ਫੇਸਬੁੱਕ ਤੇ ਸਾਡੇ ਪਿੰਦਾ ਰਾਵਾ, ਬੌਬ ਸਿੰਘ, ਹਰਵਿੰਦਰ ਸਿੰਘ, ਟੋਨੀ ਢੀਂਡਸਾ, ਦਲਜੀਤ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਖਾਲਿਸਤਾਨ ਜ਼ਿੰਦਾਬਾਦ ਸ਼ੁਕਰੀਆ। ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਇਟ ਸੀਮਸ ਲਾਈਕ ਮੋਸਟ ਟੈਰਰਿਸਟ ਇੰਡੀਅਨ ਪੋਲੀਟੀਸ਼ੀਅਨਸ ਐਂਡ ਨਿਊਜ਼ ਐਂਕਰਸ ਨੀਡ ਸਾਈਕੋਲੋਜੀਕਲ ਹੈਲਪ ਰਾਦਰ ਨੀਡ ਟੂ ਬੀ ਐਡਮਿਟਡ ਟੂ ਦਾ ਮੈਂਟਲ ਹਸਪੀਟਲ। ਰਾਜਵਿੰਦਰ ਸਿੰਘ ਜੀ ਇਹਨਾਂ ਨੂੰ ਛਿੱਤਰਾਂ ਦੇ ਕੱਚੇ ਨੇ, ਪੰਜਾਬੀ ਦਾ ਲਫ਼ਜ਼ ਹੈ। ਇਹਨਾਂ ਦੇ ਛਿੱਤਰ ਪਿਆ ਇਹਨਾਂ ਦੇ ਦਿਮਾਗ ਸਾਫ਼ ਹੋਣਗੇ। ਰਣਜੋਤ ਸਿੰਘ, ਸੋਹਣ ਸਿੰਘ ਮਾਲ, ਸ਼ਾਮ ਸਿੰਘ ਅਟਾਰੀ, ਬੌਬ ਸਿੰਘ ਫੇਰ ਨੇ। ਔਰ ਉਹਨਾਂ ਨੇ ਬੌਬ ਸਿੰਘ ਨੇ ਕਿਹਾ ਪਿਛਲੇ ਦਿਨੀ G20 ਦਾ ਅਸਲ ਨਾਮ ਪਤਾ ਲੱਗਾ ਜੋ ਨਾਗਪੁਰ ਤੋਂ ਆਇਆ ਸੀ, ਗੋਬਰ 20। ਬਿਲਕੁਲ ਠੀਕ ਹੈ ਇਹ। ਵਰਿੰਦਰ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਅੱਗੋਂ ਕਿ ਬੌਬ ਭਾਜੀ ਕਿਉਂ ਪਿਓ ਕੇ ਮਾਰ ਰਹੇ ਹੋ, ਤਾਂ ਕਹਿੰਦੇ ਨੇ ਭਾਜੀ ਬਿਹਾਰੀ ਬਚਾ ਗਏ ਨਹੀਂ ਤਾਂ ਬੇਬੀ ਨੂੰ ਖਤਰਾ ਦੱਸਦੇ ਨੇ ਬੌਬ। ਔਰ ਫਿਰ ਬੌਬ ਸਿੰਘ ਕਹਿੰਦੇ ਨੇ ਜਿਵੇਂ ਫਸਟ ਵਰਲਡ ਵਾਰ ਅਤੇ ਥਰਡ ਵਰਲਡ, ਜਿਵੇਂ ਫਸਟ ਵਰਲਡ ਅਤੇ ਥਰਡ ਵਰਲਡ 'ਚ ਫਰਕ ਹੁੰਦਾ ਹੈ ਉਂਝ ਜਾਂਚ ਵਿੱਚ ਵੀ ਫਰਕ ਹੁੰਦਾ ਹੈ ਜਨਾਬ। ਕੈਨੇਡਾ ਨੇ ਇੱਕ ਕਤਲ ਦਾ ਦੋਸ਼ੀ ਲੱਭ ਦਿੱਤਾ, ਭਾਰਤ ਨੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਤੁਸੀਂ ਟਾਈਮ ਲਾਈਨ ਦੇਖੋ ਤਾਂ ਫਿਰ ਉਹ ਵੀ ਡੈਲੀਬਰੇਟਲੀ ਹੈ ਕਿ ਵੀ ਆਹ ਲਓ ਜੀ ਅਸੀਂ ਇਹਨੂੰ ਵੀ ਜਾਣ ਦਿੰਦੇ। ਫਿਰ ਬੌਬ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇਹਨਾਂ ਨੂੰ ਮੇਰਾ ਨਾਮ ਵੀ ਦੇ ਦਿਓ, ਮੇਰੀ ਸੇਬਾਂ ਦੀ ਰੇਹੜੀ ਲਾਲ ਕਿਲੇ ਲੱਗੀ ਹੋਈ ਹੈ, ਬੇਸ਼ੱਕ ਜ਼ਬਤ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਨਹੀਂ ਬੌਬ ਸਿੰਘ ਜੀ ਤੁਸੀਂ ਉਹਨਾਂ ਨੂੰ ਨਾ ਸੇਬ ਖਵਾਇਆ ਕਰੋ, ਅਸੀਂ ਇੰਤਜ਼ਾਰ ਕਰਦੇ ਹੁੰਦੇ ਹਾਂ ਤਾਂ ਤੁਹਾਡੇ ਸੇਬਾਂ ਨਹੀਂ ਸੇਬ ਤਾਂ ਬਹੁਤ ਨੇ, ਤੁਹਾਡੇ ਬਦਾਮ ਵੀ ਬੜੇ ਜ਼ਬਰਦਸਤ ਨੇ। ਹਾਂਜੀ ਪ੍ਰਭਦਿਆਲ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ। ਦਵਿੰਦਰ ਸੰਧੂ ਫਿਰ ਬੌਬ ਸਿੰਘ ਲਿਖਦੇ ਨੇ ਇਹ ਬੇਵਕੂਫ ਮੂਤ ਪੀਣੇ ਆਪਣਾ ਖੱਡਾ ਆਪ ਪੁੱਟ ਰਹੇ ਨੇ। ਕੁਝ ਕੁ ਸਾਲ ਪਹਿਲਾਂ ਸੋਚਦਾ ਸੀ ਕਿ ਸ਼ਾਇਦ ਰਾਜ ਮਾਣ ਰਹੇ ਨੇ, ਜ਼ਰੂਰ ਸਿਆਣੇ ਹੋਣਗੇ ਜਾਂ ਇਹਨਾਂ ਦੀ ਏਜੰਸੀ ਸਿਆਣੀ ਹੋਏਗੀ, ਪਰ ਗੋਬਰ 20 ਤੋਂ ਬਾਅਦ ਜੋ ਇਹ ਬੇਵਕੂਫੀਆਂ ਕਰ ਰਹੇ ਨੇ ਉਹ ਸਮਝ ਤੋਂ ਬਾਹਰ ਹੈ। ਵੈਸੇ ਮੇਰੀ ਦਿਲੀ ਚਾਹ ਹੈ ਕਿ ਇੰਝ ਹੀ ਬੇਵਸਾਈ ਬੇਵਕੂਫੀ ਕਰਦੇ ਰਹਿਣ ਤੇ ਸਾਡਾ ਲਕਸ਼ ਖਾਲਿਸਤਾਨ ਛੇਤੀ ਸੁਰਜੀਤ ਹੋਏ। ਨਹੀਂ ਇਹ ਤਾਂ ਇਹਨਾਂ ਦਾ ਆਪਣਾ ਹੀ ਸਲੋਕ ਹੈ ਜੀ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਵਿਨਾਸ਼ ਆਉਂਦਾ ਬੰਦੇ ਦਾ ਅਕਲ ਪੁੱਠੀ ਹੋ ਜਾਂਦੀ ਹੈ। ਸੋ ਸੋਹਣ ਸਿੰਘ ਮਾਲ ਕਹਿੰਦੇ ਨੇ ਇੰਡੀਅਨ ਗਵਰਨਮੈਂਟ ਨੇ ਸਾਲ ਵਿੱਚ 5-6 ਵਾਰੀ ਪ੍ਰਾਪਰਟੀ ਸੀਲ ਕਰ ਚੁੱਕੇ ਹੈ, ਪਤਾ ਨਹੀਂ ਕਿੰਨੀ ਵਾਰੀ ਹੋਰ ਕਰਨੀ ਹੈ। ਔਰ ਇਹ ਪਹਿਲਾਂ ਉਹਨੇ ਨੋਟਿਸ ਵੀ ਲਾਇਆ ਉਹਨਾਂ ਦੇ ਘਰਾਂ 'ਚ। ਈਵਨ ਹਰਦੀਪ ਸਿੰਘ ਨਿੱਜਰ ਜਿਹਦਾ ਮਰਡਰ ਕੀਤਾ ਉਹਦੇ ਘਰ ਦੇ ਬਾਹਰ ਵੀ ਜਾ ਕੇ ਉਹਦੀ ਪ੍ਰਾਪਰਟੀ ਵੀ ਸੀਜ਼ ਕਰ ਆਇਆ।
ਅੰਦਾਜ਼ਾ ਲਾਓ ਕਿ ਵੀ ਕਿੰਨੇ ਪੈਨਿਕ 'ਚ ਨੇ, ਬਿਲਕੁਲ ਆਪਣੇ ਲੋਕਾਂ ਨੂੰ ਦੱਸਣ ਲਈ ਜੇ ਕਿ ਅਸੀਂ ਬਹੁਤ ਡਿਫਾਇੰਟ ਹੈ। ਜਸਬੀਰ ਸਿੰਘ ਕਹਿੰਦੇ ਨੇ ਇੰਡੀਆ ਕਿਲਡ ਨਿਜਰ ਸਾਹਿਬ ਬਿਕੋਜ਼ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਬਿਲਕੁਲ ਤੁਸੀਂ ਠੀਕ ਫਰਮਾਇਆ, ਉਹ ਥੰਮ ਸਨ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ। ਲੇਕਿਨ ਜਿਵੇਂ 1,35,000 ਤੋਂ ਜ਼ਿਆਦਾ ਸਿੱਖ ਬਾਹਰ ਨਿਕਲੇ ਵੋਟ ਪਾਉਣ ਲਈ, ਇਹ ਵੀ ਮੈਸੇਜ ਸੀ ਕਿ ਖੌਫ ਸਿੱਖਾਂ ਦੀ ਖਲੜੀ ਦੇ ਵਿੱਚ ਨਹੀਂ ਹੈ। ਅੱਛਾ ਅਮਰੀਕ ਸਿੰਘ ਸਿੱਧਰ ਕਹਿੰਦੇ ਨੇ ਭਾਰਤੀ ਲਾਣੇ ਨੇ ਝੂਠ ਮਾਰ ਕੇ ਬਾਹਰਲੇ ਲੋਕਾਂ ਦੀ ਮੱਤ ਮਾਰੀ ਪਈ ਹੈ। ਔਰ ਫਿਰ ਰਾਜਵਿੰਦਰ ਸਿੰਘ, I wish all these Indian terrorists, Doval, Modi, Shah and alike should have the same fate as Milosevic of Bosnia. ਉਸ ਤੋਂ ਵੀ ਵਸਟ, ਉਹ ਤਾਂ ਜੇਲ੍ਹ 'ਚ ਰਹਿ ਕੇ ਪਤਾ ਨਹੀਂ ਕਿਵੇਂ ਮਰਿਆ ਜਾਂਗੇ। ਇਹਨਾਂ ਨੂੰ ਤਾਂ ਇਹਨਾਂ ਦੇ ਗਲ 'ਚ ਸੰਗਲ ਪਾ ਕੇ ਲਿਆ ਕੇ ਇਹਨਾਂ ਨੂੰ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜਸਬੀਰ ਸਿੰਘ, ਫਤਿਹ ਸਿੰਘ, ਹਰਮਿੰਦਰ ਔਰ ਉਹਨਾਂ ਨੇ ਸਾਰਿਆਂ ਨੂੰ ਹੀ 84 ਦੇਖ ਰਹੇ ਸਭ ਨੂੰ ਫਤਿਹ ਬੁਲਾਈ ਹੈ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ TV 84 ਐਪ ਡੋਨੇਸ਼ਨ ਤਬ ਸਟਿਲ ਨਾਟ ਵਰਕਿੰਗ, ਆਈ ਜਸਟ ਚੈੱਕਡ ਇਟ ਐਂਡ ਸੈਂਟ ਯੂ ਅ ਸਕਰੀਨਸ਼ਾਟ ਫਿਊ ਡੇਜ਼ ਐਗੋ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ, 2 ਵਾਰੀ ਉਹ ਵਿਚਾਰੇ ਲਿਖ ਚੁੱਕੇ ਨੇ ਵੀ ਤੁਹਾਨੂੰ ਚਾਹੀਦੇ ਨਹੀਂ ਹੈ ਪੈਸੇ ਜਾਂ ਤੁਸੀਂ ਬਿਲਕੁਲ ਹੀ ਜਿਹੜਾ ਉਹ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਔਰ ਅਮਰੀਕ ਸਿੰਘ ਸਿੰਦਰ ਕੈਨੇਡੀਅਨ ਹੋਣ 'ਤੇ ਫਖਰ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਦੁਨੀਆ ਸੋਚਣ ਵਾਸਤੇ ਮਜਬੂਰ ਹੋ ਗਈ ਹੈ ਕਿ ਸਿੱਖਾਂ ਤੇ ਪੰਜਾਬ ਵਿੱਚ ਕਿੱਦਾਂ ਜ਼ੁਲਮ ਹੁੰਦੇ ਹੋਣਗੇ। ਔਰ ਫਿਰ ਜਸਬੀਰ ਸਿੰਘ ਇੰਡੀਅਨ ਰॉ, ਉਹਨਾਂ ਨੇ ਪਹਿਲਾਂ ਵੀ ਲਿਖਿਆ ਸੀ। ਦੀਪ ਸਿੰਘ ਕਹਿੰਦੇ ਨੇ ਯਮਨਾ ਵਿਚਾਰੀ ਝੱਗ ਛੱਡ ਰਹੀ ਹੈ। ਔਰ ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ ਟੈਰਰਿਸਟ ਇੰਡੀਅਨ ਸਟੇਟ ਸ਼ੁੱਡ ਬ੍ਰਿੰਗ ਸਮ ਪੰਡਿਤਸ ਫਰੋਮ ਮੂਨ ਟੂ ਡੂ ਹਵਨ ਟੂ ਸੇਵ them। वैसे दिल्ली 'ਚ हवन बड़ा ਵੱਡਾ ਕਰ ਰਹੇ ਨੇ ਕਿ ਜੀ देश के दुश्मनों को मारने के लिए राजनाथ सिंह ਉਹਦੇ 'ਚੋਂ ਪਾ ਰਿਹਾ ਹੈ ਔਰ ਉਹ ਸਾਰੇ ਇੰਡੀਆ 'ਚ ਇਹਨਾਂ ਨੇ ਘੁਮਾਣਾ ਹੈ ਉਸ ਸਾਰੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਸਨਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।